कुछ दवाइयां आंदियां ने असी अच्छे तरीके नाल हिलांदे भी नहीं आ, बगैर हिलाए पिला दिंदे आ, दवाई थल्ले जम्मी रह जाती, यानी कि असी पानी पिलाता जिंदी वजह तो जानवर ऑफिड हो जाता और उनके पेट के कीड़े ज़्यादा एक्टिव हो जाते हैं। ठीक है, कुछ जानवर ਨੂੰ ਅਸੀਂ ज़्यादा दवाई पिला ਦਿੰਦੇ, ਉਹਨੂੰ बहुत ही ज़्यादा ਮੋਕ ਲੱਗ ਜਾਂਦੀ ਹੈ, ਜਾਨਵਰ ਦੁੱਧੋਂ ਘਟ ਜਾਂਦਾ, ਸਿਹਤ ਤੋਂ ਮਜ਼ੀਦ ਘਟ ਜਾਂਦਾ ਹੈ। ਯਾਨੀ ਕਿ 1 ਮਹੀਨਾ ਤੁਸੀਂ ਜਿਹੜੀ ਉਹਦੇ ਤੇ ਸੇਵਾ ਕੀਤੀ ਹੈ ਉਹ ਹੋਰ ਪਿੱਛੇ ਆ ਗਿਆ, ਉਹ ਤਾਂ ਦੁੱਧੋਂ ਵੀ ਘਟ ਗਿਆ, ਡਬਲ ਨੁਕਸਾਨ ਡਾਕਟਰ ਸਾਹਿਬ ਹੋ ਜਾਂਦਾ। ਮੈਂ ਡਾਕਟਰ ਰਾਏ ਇਰਫਾਨ ਨਸੀਰ ਤੇ ਅੱਜ ਮੇਰੇ ਨਾਲ ਮੌਜੂਦ ਹਨ ਡਾਕਟਰ ਕਾਮਰਾਨ ਸਾਹਿਬ। ਅੱਛਾ ਡਾਕਟਰ ਸਾਹਿਬ, ਜਾਨਵਰ ਜਿਹੜੇ ਫਲਦੇ ਫੁੱਲਦੇ ਨਹੀਂ, ਬਿਲਕੁਲ ਫਾਰਮਰ ਦੀ ਇਹ ਸ਼ਿਕਾਇਤ ਹੁੰਦੀ ਹੈ ਵੀ ਮੈਂ ਪੱਠੇ ਖਵਾ ਕੇ ਮਰ ਗਿਆ, ਲੇਕਿਨ ਜਾਨਵਰ ਜਿਹੜਾ ਹੈ ਉਹ ਮੇਰਾ ਮੋਟਾ ਨਹੀਂ ਹੁੰਦਾ, ਜਾਨਵਰ ਸੁੱਕ ਜਾਂਦਾ ਹੈ, ਉਹਦਾ ਪੇਟ ਥੱਲੇ ਨੂੰ ਲਟਕ ਜਾਂਦਾ ਹੈ। ਬਿਲਕੁਲ ਜਾਨਵਰ ਦੀਆਂ ਜਿਹੜੀਆਂ ਅੱਖਾਂ 'ਚੋਂ ਗਿੱਡੂ ਆਉਂਦੀਆਂ ਹਨ, ਬਿਲਕੁਲ ਇਹਦਾ ਕੀ ਹੱਲ ਹੈ ਵੀ ਜਾਂ ਫਾਰਮਰ ਪੱਠੇ ਖਵਾ ਰਿਹਾ, ਖੁਰਾਕ ਦੇ ਰਿਹਾ, ਵੰਡਾ ਖਿਲਾ ਰਿਹਾ, ਲੇਕਿਨ ਉਹ ਜਾਨਵਰ ਨੂੰ ਲੱਗ ਨਹੀਂ ਰਹੀ। ਜੋ ਕੰਡੀਸ਼ਨ ਯਾਨੀ ਕਿ ਤੁਸੀਂ ਦੱਸ ਰਹੇ ਹੋ ਕਿ ਜਾਨਵਰ ਫਾਰਮਰ ਆਪਣੇ ਜਾਨਵਰ ਦੀ ਖੁਰਾਕ ਬਹੁਤ ਜ਼ਿਆਦਾ ਅੱਛੀ ਰੱਖਦਾ ਹੈ, ਪਰ ਉਹ ਖੁਰਾਕ ਉਹਨੂੰ ਲੱਗ ਨਹੀਂ ਰਹੀ, ਬਲਕਿ ਕੀ ਹੋ ਰਿਹਾ ਹੈ ਕਿ ਉਹ ਦੁੱਧ ਤੋਂ ਘਟਣਾ ਸ਼ੁਰੂ ਹੋ ਗਿਆ, ਦਿਨ ਬ ਦਿਨ ਹੱਡੀਆਂ ਦਾ ਢਾਂਚਾ ਬਣਨਾ ਸ਼ੁਰੂ ਹੋ ਗਿਆ ਹੈ, ਉਹਦੀ ਗਰੋਥ ਰੁਕ ਗਈ ਹੈ। ਅਗਰ ਮਿਲਕ ਵਾਲਾ ਜਾਨਵਰ ਹੈ ਤੇ ਮਿਲਕ ਪ੍ਰੋਡਕਸ਼ਨ ਘੱਟ ਹੋ ਗਈ ਹੈ, ਅਗਰ ਮੀਟ ਵਾਲਾ ਜਾਨਵਰ ਹੈ ਤੇ ਉਹ ਵੱਧਦਾ ਫੁੱਲਦਾ ਨਹੀਂ ਪਿਆ। ਸੈਕੰਡਲੀ ਕੀ ਹੁੰਦਾ ਹੈ ਡਾਕਟਰ ਸਾਹਿਬ ਕਿ ਜਾਨਵਰ ਦਾ ਪੇਟ ਲਮਕਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਜਿਹੜੇ ਹੈ ਨਾ ਜਿਲ ਦੇ ਵਾਲ ਹੁੰਦੇ ਆ ਡਾਕਟਰ ਸਾਹਿਬ ਉਹ ਗਿਰਨਾ ਸ਼ੁਰੂ ਹੋ ਜਾਂਦੇ ਆ, ਜਿਲ 'ਚ ਖੁਰਦਰਾਪਨ ਆ ਜਾਂਦਾ ਹੈ। ਠੀਕ ਹੈ, ਇਹ ਕਾਫੀ ਹੁਣ ਚੀਜ਼ਾਂ ਨੇ ਡਾਕਟਰ ਸਾਹਿਬ ਜਿਹੜੀ ਨੋਰਮਲੀ ਅੱਜ ਕੱਲ੍ਹ ਵੇਖੀ ਜਾ ਰਹੀਆਂ ਨੇ ਫਾਰਮ 'ਤੇ ਵੀ, ਫਾਰਮ ਵੱਡੇ ਫਾਰਮ ਲੈਵਲ 'ਤੇ ਡਾਕਟਰ ਸਾਹਿਬ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮੱਦੇਨਜ਼ਰ ਰੱਖਦੇ ਨੇ। ਸਾਡੇ ਜਿਹੜੇ ਛੋਟੇ ਫਾਰਮਰ ਭਰਾ ਨੇ ਸਾਡੇ, ਉਹਨਾਂ ਵਾਸਤੇ ਇਹ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਹੈ। ਉਹਦੀ ਡਾਕਟਰ ਸਾਹਿਬ ਵਜ੍ਹਾ ਜਿਹੜੀ ਸਭ ਤੋਂ ਜ਼ਿਆਦਾ ਮੇਨ ਵਜ੍ਹਾ ਹੈਗੀ ਹੈ ਨਾ ਡਾਕਟਰ ਸਾਹਿਬ, ਸਾਡੇ ਜਿਹੜਾ ਜਾਨਵਰ ਹੈ ਉਹ ਮਾਸੂਮ ਹੈਗਾ, ਅਸੀਂ ਉਹਨੂੰ ਚਾਰਾ ਜਿਹੜਾ ਪਾ ਰਹੇ ਹਾਂ ਡਾਕਟਰ ਸਾਹਿਬ, ਠੀਕ ਹੈ, ਅਸੀਂ ਕਿਹੜਾ ਡਾਕਟਰ ਸਾਹਿਬ ਆਪਣੀ ਤਰ੍ਹਾਂ ਸਾਫ਼ ਪਲੇਟ 'ਚ ਰੱਖ ਕੇ ਸਾਫ਼ ਸੁਥਰਾ ਖਾਣਾ ਖਾ ਰਹੇ ਹਾਂ ਡਾਕਟਰ ਸਾਹਿਬ। ਪੱਠੇ ਅਸੀਂ ਉਹੀ ਜ਼ਮੀਨੋਂ ਵੱਢ ਕੇ ਡਾਕਟਰ ਸਾਹਿਬ ਲਿਆ ਕੇ ਉਹਦੇ 'ਚ ਉੱਦਾਂ ਹੀ ਮਿੱਟੀ ਹੁੰਦੀ ਹੈ ਡਾਕਟਰ ਸਾਹਿਬ, ਅਸੀਂ ਜਾਨਵਰ ਨੂੰ ਖੁੱਲ੍ਹੇ 'ਚ ਪਾ ਦਿੰਦੇ। ਖੁੱਲ੍ਹੀ ਵੀ ਨਹੀਂ ਅਕਸਰ ਸਾਡੇ ਛੋਟੇ ਫਾਰਮਰ ਕੋਲ ਵਿਚਾਰਿਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਖੁੱਲ੍ਹੀ ਵੀ ਚਲੋ ਸਾਫ਼ ਕਰ ਲਵਣ। ਕੀ ਹੁੰਦਾ ਡਾਕਟਰ ਸਾਹਿਬ, ਉਹਦੇ ਅੰਦਰ ਮਿੱਟੀ ਜਾ ਰਹੀ ਹੈ ਜਾਨਵਰ ਦੇ ਅੰਦਰ, ਠੀਕ ਹੈ, ਉਹਦੀ ਵਜ੍ਹਾ ਤੋਂ ਡਾਕਟਰ ਸਾਹਿਬ ਇਹਨਾਂ ਤੁਸੀਂ ਜਾਣਦੇ ਹੋ ਕਿ 4 ਮੈਦੇ ਵਾਲਾ ਜਾਨਵਰ ਹੁੰਦਾ ਹੈ ਸਾਡਾ, ਜਿਹੜਾ ਬਵਾਈਨ ਜਾਨਵਰ ਹੁੰਦਾ ਹੈ, ਬਵਾਈਨ 'ਚ ਡਾਕਟਰ ਸਾਹਿਬ ਆ ਜਾਂਦੀ ਹੈ ਗਾਂ, ਆ ਜਾਂਦੀ ਹੈ ਮੱਝ ਵਗੈਰਾ ਆ ਜਾਂਦੀ ਹੈਗੀ ਹੈ ਡਾਕਟਰ ਸਾਹਿਬ, ਇਹ ਸਾਡਾ ਬਵਾਈਨ ਜਾਨਵਰ ਹੈਗਾ। ਬੱਕਰੀ ਵੀ ਹੈ ਨਾ, ਗਾਂ ਔਰ ਮੱਝ ਆ ਜਾਂਦੀ ਹੈ, ਬੱਕਰੀ ਦੇ ਵੀ 4 ਮੈਦੇ ਹੁੰਦੇ ਆ ਡਾਕਟਰ ਸਾਹਿਬ, ਠੀਕ ਹੈ। ਉਹਦੇ 'ਚ ਕੀ ਹੁੰਦਾ ਡਾਕਟਰ ਸਾਹਿਬ ਕਿ ਹਜ਼ਮ ਕਰਦਾ ਪਿਆ ਵਿਚਾਰਾ, ਜੁਗਾਲੀ ਕਰ ਰਿਹਾ, ਜੋ ਖਾ ਰਿਹਾ ਉੱਦਾਂ ਹੀ ਖਾ ਰਿਹਾ ਵਾ, ਜੁਗਾਲੀ ਕਰਦਾ, ਮਿੱਟੀ ਸਾਈਡ 'ਤੇ ਪਈ ਰਹਿ ਜਾਂਦੀ ਹੈ ਡਾਕਟਰ ਸਾਹਿਬ, ਠੀਕ ਹੈ, ਜਿੰਦੀ ਵਜ੍ਹਾ ਤੋਂ ਡਾਕਟਰ ਸਾਹਿਬ ਵਰਮਸ ਯਾਨੀ ਕਿ ਕੀੜੇ ਬਣਨਾ ਸਟਾਰਟ ਹੁੰਦੇ ਆ। ਹੁਣ ਹੁੰਦਾ ਕੀ ਹੈ ਡਾਕਟਰ ਸਾਹਿਬ, ਇਹਨਾਂ 'ਚ ਕੀੜੇ ਕਿਹੜੇ ਹੈਗੇ ਨੇ, ਲੰਗਸ ਵਰਮ ਹੁੰਦੇ ਆ, ਫੇਫੜਿਆਂ ਦੇ ਕੀੜੇ ਡਾਕਟਰ ਸਾਹਿਬ, ਠੀਕ ਹੈ, ਆਂਤੜੀਆਂ ਦੇ ਕੀੜੇ ਹੁੰਦੇ ਆ ਡਾਕਟਰ ਸਾਹਿਬ ਇਹਨਾਂ ਨੂੰ, ਯਾਨੀ ਕਿ ਜਿਹਨੂੰ ਅਸੀਂ ਮੈਦੇ ਦੇ ਕੀੜੇ ਕਹਿੰਦੇ ਆ। ਸੈਕੰਡਲੀ ਡਾਕਟਰ ਸਾਹਿਬ ਕੀ ਹੁੰਦਾ, ਲੀਵਰ ਫਲੂਕ ਹੋ ਜਾਂਦਾ ਵਾ, ਜਿਹੜਾ ਬਹੁਤ ਹੀ ਖਤਰਨਾਕ ਹੈਗਾ, ਠੀਕ ਹੈ ਡਾਕਟਰ ਸਾਹਿਬ, ਲੀਵਰ ਜਿਗਰ ਦੇ ਕੀੜੇ ਜਿਹਨੂੰ ਅਸੀਂ ਕਹਿੰਦੇ ਹੈਗੇ ਆ। ਹੁਣ ਡਾਕਟਰ ਸਾਹਿਬ ਫਾਰਮਰ ਕੀ ਕਹਿੰਦਾ ਯਾਰ ਮੈਂ ਖੁਰਾਕ ਵੀ ਦੇ ਰਿਹਾ, ਮੈਂ ਸਭ ਕੁਝ ਕਰ ਰਿਹਾ, ਲੱਗਦਾ ਮੇਰੇ ਜਾਨਵਰ ਨੂੰ ਕੁਝ ਹੋ ਗਿਆ, ਇਹਨੂੰ ਨਜ਼ਰ ਲੱਗ ਗਈ ਹੈ, ਐਸੀ ਚੀਜ਼ਾਂ ਦੇ ਯਾਨੀ ਕਿ ਸ਼ੱਕ ਸ਼ੁਬਾ 'ਤੇ ਚਲੇ ਜਾਂਦਾ। ਹਾਲਾਂਕਿ ਡਾਕਟਰ ਸਾਹਿਬ ਸਿਰਫ ਛੋਟੇ ਜਿਹੀ ਆ ਕਿ ਅਗਰ ਮੇਰੇ ਫਾਰਮਰ ਭਰਾ ਨੂੰ ਇਸ ਚੀਜ਼ ਦਾ ਪਤਾ ਚੱਲ ਜਾਵੇ ਕਿ ਉਹ ਕੀ ਕਰਨ ਡਾਕਟਰ ਸਾਹਿਬ, ਸਭ ਤੋਂ ਪਹਿਲੇ ਉਹ ਇਸ ਚੀਜ਼ ਦਾ ਖੁਦ ਐਕਸ਼ਨ ਲਵਣ, ਜਾਵਣ ਕਿਸੇ ਵੀ ਮੈਡੀਕਲ ਸਟੋਰ 'ਤੇ, ਜਿੱਦਾਂ ਹੁਣ ਅਸੀਂ ਬੈਠੇ ਇੱਕ ਮੈਡੀਕਲ ਸਟੋਰ ਹੈਗਾ ਗੜ੍ਹ ਫਤਿਹ ਸ਼ਾਹ ਮੈਡੀਕਲ ਸਟੋਰ ਹੈਗਾ, ਅਲ ਹਵਾਨ ਵਟਰਨਰੀ ਸਟੋਰ ਦੇ ਨਾਮ ਤੋਂ ਅਸੀਂ ਉੱਥੇ ਬੈਠੇ ਹਾਂ। ਤੁਸੀਂ ਵੇਖ ਸਕਦੇ ਹੋ ਇਹਦਾ ਟੋਟਲ ਡਿਸਪਲੇ ਮਾਸ਼ਾਅੱਲਾ ਅੱਛੀ ਮੈਡੀਸਨ ਹੈਗੀ ਹੈ, ਔਰ ਇਹਨਾਂ ਕੋਲ 24 ਘੰਟੇ ਹਰ ਕਿਸਮ ਦੀ ਮੈਡੀਸਨ ਅਵੇਲ ਹੈਗੀ ਹੈ। ਆਵਨ ਮੈਡੀਕਲ ਸਟੋਰ 'ਤੇ ਡਾਕਟਰ ਸਾਹਿਬ ਆ ਕੇ ਉਹ ਉਹਨਾਂ ਨੂੰ ਦੱਸਣ ਕਿ ਬਈ ਸਾਨੂੰ ਪੇਟ ਦੇ ਕੀੜਿਆਂ ਵਾਸਤੇ ਦਵਾਈ ਦੇ ਦਿਓ। ਹੁਣ ਡਾਕਟਰ ਸਾਹਿਬ ਪੇਟ ਦੇ ਕੀੜੇ ਕਈ ਕਿਸਮ ਦੇ ਹੁੰਦੇ ਆ, ਸਾਨੂੰ ਉਹਦੇ ਵਾਸਤੇ ਵੀ ਕੋਈ ਐਸੀ ਦਵਾਈ ਚਾਹੀਦੀ ਹੈ ਜਿੰਦਾ ਸਪੈਕਟਰਮ ਬਹੁਤ ਵੱਡਾ ਹੋਵੇ, ਯਾਨੀ ਕਿ ਉਹ ਕੀ ਕਰੇ, ਪੇਟ ਦੇ ਕੀੜੇ ਮਾਰਨ, ਯਾਨੀ ਕਿ ਆਂਤੜੀਆਂ ਦੇ ਕੀੜੇ ਮਾਰਨ, ਜਿਗਰ ਦੇ ਕੀੜੇ ਮਾਰਨ, ਠੀਕ ਹੈ ਡਾਕਟਰ ਸਾਹਿਬ, ਉਸ ਤੋਂ ਬਾਅਦ ਫੇਫੜੇ ਦੇ ਕੀੜੇ ਵੀ ਮਾਰਨ। ਸਾਨੂੰ ਇੱਦਾਂ ਦੀ ਦਵਾਈ ਕੋਈ ਚਾਹੀਦੀ ਨਾ ਕਿ ਡਾਕਟਰ ਸਾਹਿਬ ਤੁਸੀਂ ਵੇਖਦੇ ਹੋ ਅਕਸਰ ਦਵਾਈ ਹੁੰਦੀ ਹੈ ਅਸੀਂ ਲੈਂਦੇ ਹਾਂ ਇੱਕ ਫਾਰਮੂਲੇ ਵਾਲੀ, ਉਹ ਲੈ ਕੇ ਜਾਂਦੇ ਹਾਂ, ਜਾ ਕੇ ਆਪਣੇ ਜਾਨਵਰ ਨੂੰ ਪਿਲਾਉਂਦੇ, ਅਸੀਂ ਕਹਿੰਦੇ ਅਸੀਂ ਹੁਣ ਵਿਹਲੇ ਹੋ ਗਏ ਦਵਾਈ ਪਿਲਾ ਕੇ, ਪਰ ਇੱਦਾਂ ਨਹੀਂ ਹੁੰਦਾ ਡਾਕਟਰ ਸਾਹਿਬ। ਹਰ ਚੀਜ਼ ਵਾਸਤੇ ਇੱਕ ਡਿਫਰੈਂਟ ਚੀਜ਼ ਹੁੰਦੀ ਆ, ਹਰ ਬਿਮਾਰੀ ਵਾਸਤੇ ਇੱਕ ਡਿਫਰੈਂਟ ਮੈਡੀਸਨ ਹੁੰਦੀ ਆ, ਔਰ ਇਸੇ ਲਈ ਆਸੇ ਜਿਹੜੀ ਕਾਮਨ ਤੌਰ 'ਤੇ ਤੁਸੀਂ ਦਵਾਈ ਪਿਲਾਉਣੀ ਹੈ, ਦਵਾਈ ਹੈ ਨਾ ਫਾਰਮਰ ਭਰਾਵਾਂ ਨੂੰ ਮੇਰੀ ਹੈ ਸਿਰਫ ਇੱਕ ਛੋਟੀ ਜਿਹੀ ਰਿਕੁਐਸਟ ਆ, ਦਵਾਈ ਉਹ ਪਿਲਾਇਆ ਕਰੋ ਜਿੰਦੇ ਨਾਲ ਤੁਹਾਡੇ ਜਾਨਵਰ ਨੂੰ ਜ਼ਿਆਦਾ ਮੋਕ ਨਾ ਲੱਗੇ।
ਅਕਸਰ ਤੁਸੀਂ ਵੇਖਦੇ ਹੋ ਆਪਣੇ ਜਾਨਵਰ ਨੂੰ ਦਵਾਈ ਪਿਲਾਉਂਦੇ ਹੋ, ਠੀਕ ਹੈ, ਉਹ ਦੁੱਧ ਦੇ ਰਿਹਾ ਹੁੰਦਾ, ਜਦੋਂ ਦਵਾਈ ਪਿਲਾਉਂਦੇ ਹੋ ਉਹ ਫੀਡ ਹੋ ਜਾਂਦਾ ਵਾ। ਉਹਦੀ ਵਜ੍ਹਾ ਇੱਕ ਇਹ ਹੈਗੀ ਹੈ ਕਿ ਕੁਝ ਦਵਾਈਆਂ ਆਉਂਦੀਆਂ ਨੇ ਅਸੀਂ ਅੱਛੇ ਤਰੀਕੇ ਨਾਲ ਹਿਲਾਉਂਦੇ ਵੀ ਨਹੀਂ ਆ, ਬਗੈਰ ਹਿਲਾਏ ਪਿਲਾ ਦਿੰਦੇ ਆ, ਦਵਾਈ ਥੱਲੇ ਜੰਮੀ ਰਹਿ ਜਾਂਦੀ ਹੈ, ਯਾਨੀ ਕਿ ਅਸੀਂ ਪਾਣੀ ਪਿਲਾਤਾ, ਜਿੰਦੀ ਵਜ੍ਹਾ ਤੋਂ ਜਾਨਵਰ ਉਹ ਫੀਡ ਹੋ ਜਾਂਦਾ ਔਰ ਉਹਦੇ ਪੇਟ ਦੇ ਕੀੜੇ ਜ਼ਿਆਦਾ ਐਕਟਿਵ ਹੋ ਜਾਂਦੇ ਆ, ਠੀਕ ਹੈ। ਕੁਝ ਜਾਨਵਰ ਨੂੰ ਅਸੀਂ ਜ਼ਿਆਦਾ ਦਵਾਈ ਪਿਲਾ ਦਿੰਦੇ, ਉਹਨੂੰ ਬਹੁਤ ਹੀ ਜ਼ਿਆਦਾ ਮੋਕ ਲੱਗ ਜਾਂਦੀ ਹੈ, ਜਾਨਵਰ ਦੁੱਧੋਂ ਘਟ ਜਾਂਦਾ, ਸਿਹਤ ਤੋਂ ਮਜ਼ੀਦ ਘਟ ਜਾਂਦਾ ਹੈ। ਯਾਨੀ ਕਿ 1 ਮਹੀਨਾ ਤੁਸੀਂ ਜਿਹੜੀ ਉਹਦੇ ਤੇ ਸੇਵਾ ਕੀਤੀ ਹੈ ਉਹ ਹੋਰ ਪਿੱਛੇ ਆ ਗਿਆ, ਉਹ ਤਾਂ ਦੁੱਧੋਂ ਵੀ ਘਟ ਗਿਆ, ਡਬਲ ਨੁਕਸਾਨ ਡਾਕਟਰ ਸਾਹਿਬ ਹੋ ਜਾਂਦਾ। ਸਾਡੇ ਫਾਰਮਰ ਹਜ਼ਰਾਤ ਇਹ ਆਂਦੇ ਨੇ ਵੀ ਜਿੰਨੀ ਦੇਰ ਤੱਕ ਜਾਨਵਰ ਨੂੰ ਮੋਕ ਨਹੀਂ ਨਾ ਲੱਗੀ, ਜੀ ਜੀ, ਉਹ ਮੋਕ ਵਿੱਚੋਂ ਕੀੜੇ ਲੱਭਦੇ ਨੇ ਅਸਲ ਵਿੱਚ। ਹਾਂਜੀ, ਵੀ ਜਿੰਨੀ ਦੇਰ ਤੱਕ ਮੋਕ ਨਹੀਂ ਲੱਗੀ ਇਹਦਾ ਮਤਲਬ ਹੈ ਵੀ ਦਵਾਈ ਅਸਰ ਨਹੀਂ ਕੀਤੀ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਡਾਕਟਰ ਸਾਹਿਬ ਵੇਖੋ ਛੋਟੀ ਜੀ ਮੈਂ ਗੱਲ ਕਰਾਂਗਾ, ਅਸੀਂ ਇਨਸਾਨ ਹੈਗੇ ਆ, ਠੀਕ ਹੈ। ਮੇਰੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਬਈ ਵੈਸੇ ਤੇ ਹਰ ਮਹੀਨੇ ਜਾਂ 3 ਮਹੀਨੇ ਬਾਅਦ ਜੁਰਾਬ ਲੈਣਾ ਚਾਹੀਦਾ ਹੈ, ਠੀਕ ਹੈ। ਅਸੀਂ ਨਹੀਂ ਕਹਿੰਦੇ ਚਲੋ ਮੋਕ, ਉਹ ਠੀਕ ਕਹਿ ਰਿਹਾ ਕਿ ਮੋਕ ਲੱਗਣੀ ਚਾਹੀਦੀ ਆ, ਪਰ ਡਾਕਟਰ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦੱਸੋ, ਹੁਣ ਸਾਇੰਸ ਬਹੁਤ ਤਰੱਕੀ ਕਰ ਗਈ ਹੈ, ਬਹੁਤ ਤਰੱਕੀ ਕਰ ਗਈ, ਹੁਣ ਇੱਦਾਂ ਦੀ ਮੈਡੀਸਨ ਆ ਗਈਆਂ ਨੇ ਜਿਹੜੇ ਜਾਨਵਰ ਦੇ ਪੇਟ ਦੇ ਕੀੜੇ ਨੂੰ ਪੇਟ 'ਚ ਹੀ ਮਾਰ ਦਿੰਦੇ ਆ, ਔਰ ਜਿਹੜੇ ਕੀੜੇ ਹੁੰਦੇ ਆ ਉਹਨਾਂ ਨੂੰ ਉਹਨਾਂ ਦਾ ਮੈਦਾ ਹਜ਼ਮ ਕਰ ਲੈਂਦਾ ਵਾ। ਬੇਸਿਕਲੀ ਉਹ ਕੀੜੇ ਟੋਟਲੀ ਫੁੱਲ ਆਫ ਪ੍ਰੋਟੀਨ ਹੁੰਦੇ ਨੇ, ਉਹਨਾਂ ਨੂੰ ਹਜ਼ਮ ਕਰ ਲੈਂਦਾ, ਉਹ ਪ੍ਰੋਟੀਨ ਦੀ ਸ਼ਕਲ 'ਚ ਉਹ ਜਾਨਵਰ ਦੇ ਜਿਸਮ ਦਾ ਹਿੱਸਾ ਬਣ ਜਾਂਦੇ ਆ, ਪੇਟ ਦੇ ਕੀੜੇ ਵੀ ਖਤਮ ਹੋਣਾ ਸ਼ੁਰੂ ਹੋ ਜਾਂਦੇ ਆ। ਇਹਦੇ ਆਸੇ ਸਾਡੀ ਡਾਕਟਰ ਸਾਹਿਬ ਕਈ ਲੈਬੋਰਟਰੀਆਂ ਹੈਗੀਆਂ ਨੇ, ਸਭ ਤੋਂ ਬਿਹਤਰ ਹੱਲ ਆ ਲੈਬੋਰਟਰੀ ਤੇ ਜਾਓ, ਆਪਣੇ ਜਾਨਵਰ ਦਾ ਫੇਸਿਸ ਲੈ ਕੇ ਯਾਨੀ ਕਿ ਗੋਬਰ ਲੈ ਕੇ ਜਾ ਕੇ ਲੈਬੋਰਟਰੀ 'ਚ ਚੈੱਕ ਕਰਾਓ, ਉਹ ਤੁਹਾਨੂੰ ਡਾਇਗਨੋਸ ਕਰੂਗੇ ਕਿਸ ਕਿਸਮ ਦਾ ਇਹਦੇ ਅੰਦਰ ਵਰਮਸ ਹੈਗਾ ਹੈ, ਕਿਸ ਕਿਸਮ ਦਾ ਕੀੜੇ ਹੈਗੇ ਨੇ, ਕਿਸ ਕਿਸਮ, ਉਹਦੇ ਮੁਤਾਬਿਕ ਉਹ ਤੁਹਾਨੂੰ ਮੈਡੀਸਨ ਲਿਖ ਦੂਗੇ। ਜਾਏ ਫਾਰਮਰ ਇੱਕ ਵਾਰੀ ਲੈਬ ਵਿੱਚ ਜਾਵੇ, ਖਰਚਾ ਕਰੇ, ਕੋਈ ਐਸੀ ਦਵਾਈ ਨਹੀਂ ਵੀ ਜਿਹੜੇ ਸਾਰੇ ਕੀੜਿਆਂ ਨੂੰ ਮਾਰੇ, ਪੇਟ ਦੇ, ਮਿਹਦੇ ਦੇ, ਜਿਗਰ ਦੇ, ਸਾਰੇ ਕੀੜਿਆਂ ਨੂੰ ਮਾਰੇ ਹੈ। ਡਾਕਟਰ ਸਾਹਿਬ ਮੈਂ ਜਿੱਦਾਂ ਪਹਿਲੇ ਤੁਹਾਨੂੰ ਦੱਸਿਆ ਕਿ ਸਾਇੰਸ ਬਹੁਤ ਜ਼ਿਆਦਾ ਹੁਣ ਤਰੱਕੀ ਕਰ ਗਈ ਹੈ, ਹੁਣ ਅਸੀਂ ਇਸ ਤਰਫ ਨਹੀਂ ਜਾਂਦੇ ਕਿ ਬਈ ਜਾਨਵਰ ਨੂੰ ਡਾਇਰੀਆ ਹੀ ਲੱਗਣਾ ਚਾਹੀਦਾ। ਅਕਸਰ ਸਾਡੇ ਕੇਸ ਡਾਕਟਰ ਸਾਹਿਬ ਅਸੀਂ ਵੇਖਦੇ ਹੈਗੇ ਆ, ਡਾਕਟਰ ਸਾਹਿਬ ਤੁਸੀਂ ਮਾਸ਼ਾਅੱਲਾ ਫੀਲਡ ਪ੍ਰੈਕਟਿਸ ਕਰਦੇ ਹੋ, ਤੁਸੀਂ ਵੇਖਦੇ ਹੋ ਫਾਰਮਰ ਖੁਦ ਕਾਲ ਕਰਦਾ ਹੈ ਕਿ ਡਾਕਟਰ ਸਾਹਿਬ ਮੈਨੂੰ ਪੇਟ ਦੇ ਕੀੜੇ ਲਈ ਦਵਾਈ ਪਿਲਾਈ ਆ, ਇਹਨੂੰ ਮੋਕ ਲੱਗ ਗਈ ਹੈ, ਇਹਨੇ ਹੁਣ ਖਾਣਾ ਪੀਣਾ ਛੱਡ ਦਿੱਤਾ ਹੋਇਆ ਵਾ ਡਾਕਟਰ ਸਾਹਿਬ, ਔਰ ਅਸੀਂ ਇਹਨੂੰ ਚੈੱਕ ਕਰਦੇ ਹਾਂ ਕੀ ਮਸਲਾ ਆਉਂਦੇ ਨੇ, ਮੈਦੇ ਦਾ ਮਸਲਾ ਆ ਰਿਹਾ, ਮੈਦਾ ਡਿਸਟਰਬ ਹੋਇਆ ਹੁੰਦਾ ਡਾਕਟਰ ਸਾਹਿਬ ਉਸ ਟਾਈਮ। ਉਹੀ ਡਾਕਟਰ ਸਾਹਿਬ ਕਰ ਰਹੇ ਕਿ ਹੁਣ ਸਾਇੰਸ ਇੰਨੀ ਤਰੱਕੀ ਕਰ ਗਈ, ਬਹੁਤ ਮੈਡੀਸਨ ਐਸੀ ਆ ਗਈ ਹੈ ਜਿਹੜੀ ਸਭ ਕੀੜਿਆਂ ਤੇ ਕੰਮ ਕਰਦੀ ਹੈ, ਅਲੱਗ-ਅਲੱਗ ਕਿਸਮ ਦੇ ਕੀੜਿਆਂ ਤੇ। ਇੱਕ ਵਾਰੀ ਤਾਂ ਅਸੀਂ ਦਵਾਈ ਤਾਂ ਪਿਲਾ ਦਿੱਤੀ, ਪੇਟ ਦੇ ਕੀੜੇ ਤਾਂ ਮਰ ਗਏ, ਲੇਕਿਨ ਉਹਨਾਂ ਦੇ ਅੰਡੇ ਜਿਹੜੇ ਹਨ ਉਹ ਬਾਕੀ ਰਹਿ ਜਾਂਦੇ ਨੇ, ਫਿਰ ਉਹਨਾਂ ਅੰਡਿਆਂ 'ਚ ਬੱਚੇ ਨਿਕਲ ਆਉਂਦੇ ਨੇ, ਫਿਰ ਉਹ ਦੁਬਾਰਾ ਉਹ ਸਿਲਸਿਲਾ ਜਿਹੜਾ ਹੈ ਉਹ ਰਿਪੀਟ ਹੁੰਦਾ ਰਹਿੰਦਾ। ਸਾਨੂੰ ਕਿਤਨੀ ਦਫਾ ਜਿਹੜੀ ਹੈ ਦਵਾਈ ਪਿਲਾਣੀ ਚਾਹੀਦੀ ਹੈ ਔਰ ਕਿਸ ਤਰ੍ਹਾਂ ਪਿਲਾਣੀ ਚਾਹੀਦੀ? ਡਾਕਟਰ ਸਾਹਿਬ ਬਿਲਕੁਲ ਠੀਕ ਸਵਾਲ ਹੈ ਤੁਹਾਡਾ। ਵੇਖੋ ਜੀ ਇਹਨਾਂ ਦੇ 3 ਸਾਈਕਲਸ ਹੁੰਦੇ ਆ, ਅਸੀਂ ਇਹਨੂੰ ਸਾਈਕਲਸ ਹੀ ਕਹਿੰਦੇ ਆ, यानी कि एग्स, लार्वा, मैच्योर और इमैच्योर। एग्स अंडे की शक्ल, लार्वा कि हले वो अंडे तो बाद निकल आया पर अपने कीड़े की शक्ल च नहीं आया, लार्वा फिर उस तो बाद मैच्योर, इमैच्योर यानी कि हले वो बालिग नहीं होया, ना बालिग जिन्हों असीं कहंदे, फिर आ गया मैच्योर जिन्हों असीं कहीदा बालग। ਇਹ 4 ਕੰਡੀਸ਼ਨ ਇਹਨਾਂ ਦਾ ਸਾਈਕਲ ਹੈ, ਜਿੱਦਾਂ ਤੁਸੀਂ ਹੁਣ ਗੱਲ ਕੀਤੀ ਹੈ, ਇਹ ਸਾਈਕਲ ਇਹਨੂੰ ਕਹਿੰਦੇ ਹੈਗੇ ਨੇ ਡਾਕਟਰ ਸਾਹਿਬ ਅਸੀਂ ਕਿ ਬਈ ਐਗ ਤੋਂ ਨਿਕਲਿਆ, ਲਾਰਵਾ ਦੀ ਸ਼ਕਲ 'ਚ ਆ ਗਿਆ, ਲਾਰਵਾ ਦੀ ਸ਼ਕਲ ਤੋਂ ਇਮੈच्योर ਸ਼ਕਲ 'ਤੇ ਆ ਗਈ, ਮੈच्योर ਦੀ ਸ਼ਕਲ ਤੋਂ ਮੈच्योर ਸ਼ਕਲ 'ਤੇ ਆ ਗਿਆ। ਇਹ ਸਾਈਕਲ ਡਾਕਟਰ ਸਾਹਿਬ ਜਦੋਂ ਤੱਕ ਅਸੀਂ ਨਹੀਂ ਤੋੜਾਂਗੇ ਗੱਲ ਤੁਹਾਡੀ ਠੀਕ ਹੈ, ਦੁਬਾਰਾ ਫਿਰ ਉਹੀ ਹੈ ਨਾ, ਐਗਜ਼ ਤੋਂ ਲਾਰਵਾ ਬਣ ਕੇ ਇਮੈच्योर ਮੈच्योर ਬਣ ਜਾਏਗਾ। ਇਹਦੇ ਵਾਸਤੇ ਡਾਕਟਰ ਸਾਹਿਬ ਸਾਈਕਲ ਨੂੰ ਤੋੜਨ ਵਾਸਤੇ ਸਾਨੂੰ ਐਸੀ ਦਵਾਈ ਪਿਲਾਣੀ ਚਾਹੀਦੀ ਆ ਜਿਹੜੀ ਇਹਦੇ ਮੁਕੰਮਲ ਸਾਈਕਲ ਨੂੰ ਬ੍ਰੇਕ ਕਰੇ। ਇੱਦਾਂ ਦੀ ਦਵਾਈਆਂ ਡਾਕਟਰ ਸਾਹਿਬ ਆ ਚੁੱਕੀਆਂ ਹੋਈਆਂ ਨੇ ਮਾਰਕੀਟ ਦੇ ਵਿੱਚ ਜਿਹੜੇ ਇਹਦੇ ਮੁਕੰਮਲ ਸਾਈਕਲ ਨੂੰ ਬ੍ਰੇਕ ਕਰਦੀ ਨੇ ਔਰ ਜਾਨਵਰ ਦੀ ਸਿਹਤ ਨੂੰ ਬਹਾਲ ਰੱਖਦੀਆਂ ਨੇ ਡਾਕਟਰ ਸਾਹਿਬ। ਪਰ ਫਿਰ ਵੀ ਡਾਕਟਰ ਸਾਹਿਬ ਸਾਨੂੰ ਮਹੀਨਾ, 1.5 ਮਹੀਨਾ, ਮੈਕਸਿਮਮ 2 ਮਹੀਨੇ ਬਾਅਦ ਦਵਾਈ ਲਾਜ਼ਮੀ ਪਿਲਾਣੀ ਚਾਹੀਦੀ ਆ। ਫਿਰ ਡਾਕਟਰ ਸਾਹਿਬ ਇੱਕ ਮੈਡੀਸਨ ਹੈਗੀ ਹੈ ਵੈਂਟੋਕਸ ਦੇ ਨਾਮ ਤੋਂ, ਵੈਂਟੋਕਸ ਦੇ ਨਾਮ ਤੋਂ ਡਾਕਟਰ ਸਾਹਿਬ ਇਹਦੇ 'ਚ ਹੈਗਾ ਆਕਸਫੈਂਡਾਜ਼ੋਲ 22.65 ਮੈਡੀਸਨ ਦਾ ਜਿਹੜਾ ਫਾਰਮੂਲਾ ਹੈ ਆਕਸਫੈਂਡਾਜ਼ੋਲ ਹੈ 22.65 mg ਡਾਕਟਰ ਸਾਹਿਬ ਇਹਦੇ 'ਚ ਹੈਗਾ ਪਰ ml 'ਚ ਡਾਕਟਰ ਸਾਹਿਬ ਇਹ ਹੈਗਾ, ਠੀਕ ਹੈ ਡਾਕਟਰ ਸਾਹਿਬ। ਔਰ ਡਾਕਟਰ ਸਾਹਿਬ ਸਾਡੇ ਫਾਰਮਰ ਹਜ਼ਾਰ ਨੂੰ ਜਿੱਦਾਂ ਮੈਂ ਪਹਿਲੇ ਦੱਸਿਆ ਦਵਾਈ ਐਸੀ ਲਿਆ ਕਰੋ ਜਿਹਦੇ ਨਾਲ ਡਾਇਰੀਆ ਨਾ ਲੱਗੇ, ਠੀਕ ਹੈ। ਉੱਦਾਂ ਦੀ ਇਹ ਚੀਜ਼ ਹੈਗੀ ਹੈ ਬੈਨਮੀਡਾਜ਼ੋਲ ਗਰੁੱਪ ਨਾਲ ਤਾਲੁਕ ਰੱਖਦੀ ਹੈ ਡਾਕਟਰ ਸਾਹਿਬ ਹੈ, ਯਾਨੀ ਕਿ ਇਹ ਡਾਇਰੀਆ ਨਹੀਂ ਲਾਏਗੀ, ਜਾਨਵਰ ਦੇ ਪੇਟ ਦੇ ਕੀੜੇ ਪੇਟ 'ਚ ਮਾਰ ਕੇ ਉਹਨਾਂ ਦੀ ਖੁਰਾਕ ਦਾ ਹਿੱਸਾ ਬਣਾ ਦੇਗੀ ਜਾਨਵਰ ਦੀ, ਠੀਕ ਹੈ ਡਾਕਟਰ ਸਾਹਿਬ। ਇਹਨੂੰ ਹੋਰ ਇਹਦਾ ਸਭ ਤੋਂ ਵੱਡਾ ਫਾਇਦਾ ਪਤਾ ਕੀ ਹੈ, ਅਸੀਂ ਇਹਨੂੰ ਘੋੜਿਆਂ 'ਚ ਵੀ ਇਸਤੇਮਾਲ ਕਰਵਾ ਸਕਦੇ ਹਾਂ, ਯਾਨੀ ਕਿ ਇਕਵਾਈਨ 'ਚ, ਇਕਵਾਈਨ ਅਸੀਂ ਕਹਿੰਦੇ ਆ ਸਿੰਗਲ ਸਟੋਮਕ ਨੂੰ, ਉਹਦਾ ਇਕਵਾਈਨ ਯਾਨੀ ਕਿ ਆ ਗਿਆ ਘੋੜਿਆਂ 'ਚ ਤੇ ਖੋਤਿਆਂ 'ਚ ਡਾਕਟਰ ਸਾਹਿਬ ਇਸਤੇਮਾਲ ਹੋਈਏਗੀ। ਫਿਰ ਡਾਕਟਰ ਸਾਹਿਬ ਦੂਸਰੀ ਗੱਲ ਜਿਹੜਾ ਸਮਾਲ ਐਨੀਮਲਸ ਹੈਗਾ ਯਾਨੀ ਕਿ ਭੇਡ ਬੱਕਰੀਆਂ ਉਹਨਾਂ ਦੇ ਲੀਵਰ ਫਲੂਕ ਤੇ ਵੀ ਡਾਕਟਰ ਸਾਹਿਬ ਵਰਕ ਕਰਦੀ ਹੈ।
ਠੀਕ ਹੈ। ਲਾਰਜ ਐਨੀਮਲ ਹੈਗਾ ਡਾਕਟਰ ਸਾਹਿਬ, ਉਹਨਾਂ ਦੇ ਲੰਗਸ ਵਰਮ ਤੇ ਕੰਮ ਕਰਦੀ ਹੈਗੀ ਹੈ, ਠੀਕ ਹੈ। ਲੰਗਸ ਵਰਮ ਖਤਮ ਕਰੇਗੀ ਉਹਨਾਂ ਦੇ, ਔਰ ਉਸ ਤੋਂ ਬਾਅਦ ਡਾਕਟਰ ਸਾਹਿਬ ਉਹਨਾਂ ਦੀ ਜਿੰਨੇ ਵੀ ਡਾਕਟਰ ਸਾਹਿਬ ਇਹ ਹੋਏ ਇਹ ਨਾ ਰਾਉਂਡ ਵਰਮਸ ਉਹ ਵੀ ਕਲੀਅਰ ਕਰੇਗੀ ਡਾਕਟਰ ਸਾਹਿਬ, ਠੀਕ ਹੈ। ਉਹ ਡਾਕਟਰ ਸਾਹਿਬ ਇਹਦੀ ਲੈਦਾ ਡੋਜ਼ ਹੈਗੀ ਹੈ, ਯਾਨੀ ਕਿ ਅਗਰ ਤੁਸੀਂ ਵੱਡੇ ਜਾਨਵਰ ਨੂੰ ਹੈ ਨਾ ਮੱਝਾਂ ਨੂੰ ਗਾਵਾਂ ਨੂੰ ਦੇਣਾ ਚਾਹੁੰਦੇ ਹੋ ਤੇ 1 ml 8 kg ਬੋਡੀ weight ਦੇ ਹਿਸਾਬ ਨਾਲ ਦਿੱਤੀ ਜਾਏਗੀ। 50 ml ਡੋਜ਼ ਬਣੇਗੀ 10 ਮਨ ਦੇ ਜਾਨਵਰ ਦੀ, ਠੀਕ ਹੈ। ਔਰ ਦੂਸਰੀ ਗੱਲ, ਅਗਰ ਬੱਕਰੀਆਂ ਤੇ ਦੇਣਾ ਚਾਹੁੰਦੇ ਹੋ ਤੇ 1 ml 5 kg ਦੇ ਹਿਸਾਬ ਨਾਲ ਬਣੇਗੀ ਡੋਜ਼, ਠੀਕ ਹੈ। ਯਾਨੀ ਕਿ 10 ml ਡੋਜ਼ ਬਣੇਗੀ ਬੱਕਰੀਆਂ ਦੀ ਡਾਕਟਰ ਸਾਹਿਬ। ਅਗਰ ਘੋੜਿਆਂ 'ਚ ਦੇਣਾ ਚਾਹੁੰਦੇ ਹੋ ਡਾਕਟਰ ਸਾਹਿਬ 10 ml 22 kg ਬੋਡੀ weight ਦੇ ਹਿਸਾਬ ਨਾਲ ਤੁਸੀਂ ਦੇ ਸਕਦੇ ਹੋ। ਉਹ ਡਾਕਟਰ ਸਾਹਿਬ ਸੇਵ ਸਾਲਟ ਹੈਗਾ ਹੈ। ਔਰ ਦੂਸਰੀ ਗੱਲ ਡਾਕਟਰ ਸਾਹਿਬ, ਸਭ ਤੋਂ ਬਿਹਤਰੀਨ ਜਿਹੜੀ ਗੱਲ ਹੈ ਮੈਂ ਪਹਿਲੇ ਵੀ ਤੁਹਾਨੂੰ ਦੱਸੀ, ਸਾਡੇ ਫਾਰਮਰ ਅਕਸਰ ਕੀ ਕਰਦੇ ਨੇ, ਅੱਧੀ ਦਵਾਈ ਪਿਲਾ ਦਿੰਦੇ, ਅੱਧੀ ਥੱਲੇ ਜੰਮੀ ਰਹਿ ਜਾਂਦੀ ਹੈ। ਡਾਕਟਰ ਸਾਹਿਬ ਇਹ ਟਰਨਾ ਐਸੀ ਕੰਪਨੀ ਹੈ ਜਿਹਨੇ ਆਪਣੇ ਇੰਜੈਕਸ਼ਨ ਤੋਂ ਲੈ ਕੇ ਡਿਵਰਮਿੰਗ ਤੱਕ ਡਾਕਟਰ ਸਾਹਿਬ ਐਸੀ ਚੀਜ਼ ਐਸਾ ਫਾਰਮੂਲੇਸ਼ਨ ਤਿਆਰ ਕੀਤੀ ਹੈ ਕਿ ਇਹਦੇ ਥੱਲੇ ਦਵਾਈ ਨਹੀਂ ਜੰਮੀ ਰਹਿੰਦੀ ਡਾਕਟਰ ਸਾਹਿਬ। 1-2 ਵਾਰੀ ਸ਼ੇਕ ਕਰਨ ਨਾਲ ਨਾ ਮੁਕੰਮਲ ਹੱਲ ਹੋ ਜਾਂਦੀ ਹੈ ਡਾਕਟਰ ਸਾਹਿਬ, ਯਾਨੀ ਕਿ ਜ਼ਿਆਦਾ ਸ਼ੇਕ ਕਰਨ ਦੀ ਜ਼ਰੂਰਤ ਨਹੀਂ ਪਏਗੀ, ਮੁਕੰਮਲ ਹੱਲ ਹੋ। ਜਦੋਂ ਮੁਕੰਮਲ ਹੱਲ ਹੋ ਜਾਏਗੀ ਇਹਦਾ ਮਤਲਬ ਹੈ ਮੈਡੀਸਨ ਇਨ ਐਵਰੀ ਡ੍ਰੌਪ, ਯਾਨੀ ਕਿ ਇਹਦੇ ਹਰ ਕਤਰੇ ਦੇ ਵਿੱਚ ਹੁਣ ਦਵਾਈ ਹੈਗੀ ਆ, ਇਹਦੇ ਹਰ ਕਤਰੇ ਤੇ ਦਵਾਈ ਆ। ਔਰ ਜਿੰਨੀ ਡੋਜ਼ ਤੁਹਾਨੂੰ ਰਿਕਮੈਂਡ ਕੀਤੀ ਗਈ ਉਨੀ ਡੋਜ਼ ਜੋ ਤੁਸੀਂ ਪਿਲਾਓਗੇ ਅਲਹਮਦੁਲਿਲਾ ਫਾਇਦਾ ਹੋਏਗਾ, ਜਾਨਵਰ ਨੂੰ ਵੀ ਫਾਇਦਾ ਹੋਏਗਾ ਔਰ ਫਾਰਮਰ ਨੂੰ ਵੀ ਫਾਇਦਾ ਹੋਏਗਾ। ਯਾਨੀ ਕਿ ਡਬਲ ਫਾਇਦਾ ਤਾਂ ਇਹ ਹੈਗਾ ਡਾਕਟਰ ਸਾਹਿਬ ਕਿ ਦਵਾਈ ਨੇ ਕੰਮ ਕਰਤਾ ਜਾ ਕੇ, ਠੀਕ ਹੈ। ਜਿੱਦਾਂ ਤੁਸੀਂ ਦੱਸਿਆ ਢਿੱਡ ਲਮਕਿਆ ਹੋਇਆ ਉਹ ਠੀਕ ਹੋ ਜਾਏਗਾ, ਖੁਰਦਰਾਪਨ ਹੋਏ ਦਿਲ ਦਾ ਉਹ ਠੀਕ ਹੋਏਗਾ, ਅੱਖਾਂ 'ਚ ਗਿੱਧਾ ਆਉਂਦੀ ਹੋਏ ਪਾਣੀ ਆਉਂਦਾ ਹੋਇਆ ਉਹ ਠੀਕ ਹੋ ਜਾਏਗਾ, ਵਾਲ ਉਤਰਨੇ ਹੋਏ ਉਹ ਠੀਕ ਹੋ ਜਾਊਗੇ ਡਾਕਟਰ ਸਾਹਿਬ। ਜਾਨਵਰ ਦੁੱਧ ਤੋਂ ਵੀ ਡਾਕਟਰ ਸਾਹਿਬ ਵੱਧ ਜਾਂਦਾ ਜਦੋਂ ਉਹਦੇ ਪੇਟ ਦੇ ਕੀੜੇ ਮੁਕੰਮਲ ਤੌਰ 'ਤੇ ਸਾਫ਼ ਹੋ ਜਾਂਦੇ, ਦੁੱਧ ਤੋਂ ਹੀ ਵੱਧ ਜਾਂਦਾ, ਜਾਨਵਰ ਸਿਹਤ ਵੀ ਫੜ ਲੈਂਦਾ ਹੈ ਡਾਕਟਰ ਸਾਹਿਬ। ਔਰ ਇਨਸ਼ਾਅੱਲਾ ਡਾਕਟਰ ਸਾਹਿਬ ਇਸ ਚੀਜ਼ ਦਾ ਉਹਨਾਂ ਨੂੰ 100% ਰਿਜ਼ਲਟ ਮਿਲੇਗਾ। ਜਾਨਵਰ ਫਾਰਮਰ ਦਾ ਦੁੱਧ ਜਾਨਵਰ ਜਿਹੜਾ ਹੈਗਾ ਉਹ ਦੁੱਧ ਤੋਂ ਵੀ ਵਧੇਗਾ ਡਾਕਟਰ ਸਾਹਿਬ। ਅਗਰ ਉਹ ਗੋਸ਼ਤ ਵਾਲਾ ਜਾਨਵਰ ਹੈ ਤਾਂ ਉਹ ਬਹੁਤ ਜ਼ਿਆਦਾ ਫੁੱਲੇ ਫੁੱਲੇਗਾ ਵੀ, ਅਗਰ ਛੋਟਾ ਸਮਾਲ ਐਨੀਮਲਸ ਦੇ ਉਹ ਵੀ ਬਿਹਤਰੀਨ ਹੋਈਏਗਾ ਡਾਕਟਰ ਸਾਹਿਬ। ਉਹਦਾ ਰੀਪ੍ਰੋਡ ਅਗਰ ਵੇਖੋ ਡਾਕਟਰ ਸਾਹਿਬ ਪੇਟ ਦੇ ਕੀੜੇ ਮੁਕੰਮਲ ਖਤਮ ਹੋ ਗਏ, ਜਾਨਵਰ ਹੱਡੀ ਦਾ ਢਾਂਚਾ ਤਾਂ ਨਹੀਂ ਹੁਣ ਰਹੇਗਾ ਨਾ, ਹੁਣ ਫਲੇਗਾ ਫੁਲੇਗਾ, ਦੁੱਧ ਵੀ ਦੇਗਾ, ਉਸ ਤੋਂ ਬਾਅਦ ਦਾ ਰੀਪ੍ਰੋਡਕਟਿਵ ਸਿਸਟਮ ਵੀ ਬਿਹਤਰੀਨ ਹੋ ਜਾਏਗਾ। ਜਦੋਂ ਉਹਨੂੰ ਹਰ ਚੀਜ਼ ਮਿਲ ਰਹੀ ਹੋਏਗੀ ਨਾ ਅੰਦਰੋਂ ਡਾਕਟਰ ਸਾਹਿਬ, ਉਹਦਾ ਰੀਪ੍ਰੋਡਕਟਿਵ ਸਿਸਟਮ ਵੀ ਬਿਹਤਰੀਨ ਹੋ ਜਾਏਗਾ ਡਾਕਟਰ ਸਾਹਿਬ। ਆਉਣ ਦਾ ਤਰੀਕਾਕਾਰ ਇਹ ਹੈ ਵੀ ਜਦੋਂ ਵੀ ਤੁਸੀਂ ਦਵਾਈ ਖਰੀਦਣੀ ਹੈ, ਜਿਸ ਤਰ੍ਹਾਂ ਤੁਸੀਂ ਵਨਟੌਕਸ ਖਰੀਦੀ ਬ੍ਰਾਂਚ, ਖਰੀਦਣ ਤੋਂ ਬਾਅਦ ਸਭ ਤੋਂ ਪਹਿਲੇ ਤੁਸੀਂ ਇਹਦੀ ਸੀਲ ਚੈੱਕ ਕਰਨੀ, ਆਇਆ ਕਿ ਸੀਲ ਹੈ ਜਾਂ ਨਹੀਂ ਹੈ। ਸੀਲ ਚੈੱਕ ਕਰਨ ਤੋਂ ਬਾਅਦ ਤੁਸੀਂ ਇਹਦੀ ਵੇਖਣੀ ਹੈ ਐਕਸਪਾਇਰੀ ਡੇਟ, ਐਕਸਪਾਇਰੀ ਡੇਟ ਤੁਸੀਂ ਲਾਜ਼ਮੀ ਚੈੱਕ ਕਰਨੀ ਹੈ। ਕੁਝ ਫਾਰਮਰ ਦਾ ਇਹ ਕਹਿੰਦੇ ਨੇ ਵੀ ਅਸੀਂ ਪੇਟ ਦੇ ਕੀੜਿਆਂ ਦੀ ਦਵਾਈ ਵੀ ਪਿਵਾ ਰਹੇ ਹਾਂ ਲੇਕਿਨ ਫਿਰ ਵੀ ਸਾਡਾ ਜਾਨਵਰ ਮੋਟਾ ਨਹੀਂ ਹੋ ਰਿਹਾ। ਉਹਦੀ ਰੀਜ਼ਨ ਇਹ ਹੈ ਵੀ ਜਦੋਂ ਇੱਕ ਹੀ ਦਵਾਈ, ਜਿਸ ਤਰ੍ਹਾਂ ਫਰਜ਼ ਕਰਨੇ ਅਸੀਂ ਵੈਂਟੌਕਸ ਸਾਲ ਵਿੱਚ 4 ਦਫਾ ਵੈਂਟੌਕਸ ਹੀ ਪਿਲਾਈ ਹੈ ਫਿਰ ਵੀ ਜਾਨਵਰ ਮੋਟਾ ਨਹੀਂ ਹੋ ਰਿਹਾ, ਜਿਹੜੀ ਬਾਰ-ਬਾਰ ਦਵਾਈ ਇਸਤੇਮਾਲ ਕੀਤੀ ਜਾਂਦੀ ਹੈ ਕੀੜੇ ਉਸ ਦਵਾਈ ਦੇ ਖਿਲਾਫ ਕੁਵਤ ਮੁਦਾਫਤ ਪੈਦਾ ਕਰ ਲੈਂਦੇ ਨੇ। ਇਸ ਵਜ੍ਹਾ ਤੋਂ ਜਦੋਂ ਵੀ ਤੁਸੀਂ ਅਗਲੀ ਦਫਾ ਦਵਾਈ ਪਿਵਾਣੀ ਹੈ ਤੁਸੀਂ ਸਾਲਟ ਚੇਂਜ ਕਰ ਲੈਣਾ।